31 ਜੁਲਾਈ ਸੰਨ 2019। ਗੁਰਪ੍ਰੀਤ ਸਿੰਘ ਤੁਹਾਡੇ ਲਈ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਸੱਜੇ ਪੱਖੀ ਪਾਰਟੀ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਉਮੀਦਵਾਰ ਨੇ ਛੇੜਿਆ ਵਾਦ ਵਿਵਾਦ, ਆਖੇ ਨਫ਼ਰਤ ਦੀ ਤਕਰੀਰ ਜਾਇਜ਼ ਹੈ। ਲਿਬਰਲ ਸਰਕਾਰ ਤੇ ਲੱਗਾ ਸਾਬਕਾ ਦੂਤਾਂ ਦੇ ਮੂੰਹ ਬੰਦ ਕਰਵਾਉਣ ਦਾ ਦੋਸ਼। ਮੂਲਵਾਸੀ ਆਗੂਆਂ ਨੇ ਭੁੱਖ ਹੜਤਾਲ ਤੋੜੀ। ਹੁਣ ਖਬਰਾਂ ਦਾ ਵਿਸਥਾਰ। ਕੈਨੇਡਾ ਦੀ ਸੱਜੇ ਪੱਖੀ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਇੱਕ ਉਮੀਦਵਾਰ ਨੇ ਵਾਦ ਵਿਵਾਦ ਛੇੜ ਦਿੱਤਾ ਹੈ। ਕੋਡੀ ਪਾਇੰਟ ਸੈਸਕਾਚੁਐਨ ਤੋਂ ਪੀਪਲਜ਼ ਪਾਰਟੀ ਆਫ ਕੈਨੇਡਾ ਦਾ ਉਮੀਦਵਾਰ ਹੈ। ਉਸਨੇ ਫੇਸਬੁੱਕ ਤੇ ਜਾ ਕੇ ਟਿੱਪਣੀ ਕੀਤੀ ਹੈ ਕਿ ਨਫ਼ਰਤ ਦੀ ਤਕਰੀਰ ਜਾਇਜ਼ ਹੈ। ਉਸਨੇ ਨਾ ਸਿਰਫ ਨਫ਼ਰਤ ਦੀ ਤਕਰੀਰ ਦੀ ਵਕਾਲਤ ਕੀਤੀ ਹੈ, ਸਗੋਂ ਇੱਥੋਂ ਤੱਕ ਵੀ ਲਿਖਿਆ ਹੈ ਕਿ ਜੇਕਰ ਲੋਕਾਂ ਕੋਲ ਸ਼ਬਦ ਹੀ ਨਾ ਰਹੇ ਤਾਂ ਉਹ ਹਥਿਆਰ ਚੁੱਕਣ ਲਈ ਮਜਬੂਰ ਹੋਣਗੇ। ਇਸ ਗੱਲ ਨੂੰ ਲੈ ਕੇ ਵਾਦ ਵਿਵਾਦ ਛਿੜ ਪਿਆ ਹੈ ਅਤੇ ਉਸ ਦੀ ਆਲੋਚਨਾ ਸ਼ੁਰੂ ਹੋ ਚੁੱਕੀ ਹੈ। ਪੀਪਲਜ਼ ਪਾਰਟੀ ਆਫ ਕੈਨੇਡਾ ਲਗਾਤਾਰ ਵਾਦਾਂ ਵਿੱਚ ਘਿਰਦੀ ਜਾ ਰਹੀ ਹੈ। ਜਿਵੇਂ ਫੈਡਰਲ ਚੋਣ ਦੀ ਤਾਰੀਖ ਲਾਗੇ ਆ ਰਹੀ ਹੈ, ਇਸ ਪਾਰਟੀ ਦੇ ਨੇਤਾਵਾਂ ਨੇ ਆਪਣੀ ਸੁਰ ਤਿੱਖੀ ਕਰ ਲਈ ਹੈ। ਪਾਰਟੀ ਦੇ ਨੇਤਾ ਮੈਕਸਿਮ ਬਰਨੀਏ ਪਹਿਲਾਂ ਹੀ ਇਮੀਗ੍ਰੈਂਟਾਂ ਬਾਰੇ ਵਿਵਾਦਗ੍ਰਸਤ ਬਿਆਨ ਦੇ ਚੁੱਕੇ ਨੇ। ਇੱਥੋਂ ਤੱਕ ਕਿ ਉਹ ਬਹੁਤ ਸੱਭਿਆਚਾਰਕ ਕਦਰਾਂ ਕੀਮਤਾਂ 'ਤੇ ਵੀ ਹਮਲਾ ਕਰ ਚੁੱਕੇ ਨੇ, ਜਿਸ ਕਾਰਨ ਇਸ ਪਾਰਟੀ ਦੀ ਲਗਾਤਾਰ ਆਲੋਚਨਾ ਹੋ ਰਹੀ ਹੈ। ਪਾਰਟੀ ਵੱਲੋਂ ਇਮੀਗ੍ਰੈਂਟਾਂ ਬਾਰੇ ਆਪਣੀ ਸੁਰ ਲਗਾਤਾਰ ਤਿੱਖੀ ਕੀਤੀ ਜਾ ਰਹੀ ਹੈ ਅਤੇ ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਜਿਵੇਂ ਫੈਡਰਲ ਚੋਣਾਂ ਲਾਗੇ ਆ ਰਹੀਆਂ ਨੇ, ਇਸ ਪਾਰਟੀ ਵੱਲੋਂ ਜਾਣਬੁੱਝ ਕੇ ਅਜਿਹਾ ਮਾਹੌਲ ਖੜਾ ਕੀਤਾ ਜਾ ਰਿਹਾ ਹੈ ਤਾਂ ਜੋ ਟਰੰਪ ਵਰਗੇ ਸਿਆਸਤਦਾਨਾਂ ਨੂੰ ਕੈਨੇਡਾ ਵਿੱਚ ਵੀ ਥੰਮੀ ਮਿਲ ਸਕੇ। ਲਿਬਰਲ ਸਰਕਾਰ ਤੇ ਸਾਬਕਾ ਦੂਤਾਂ ਦੇ ਮੂੰਹ ਬੰਦ ਕਰਵਾਉਣ ਦੀਆਂ ਕੋਸ਼ਿਸ਼ਾਂ ਕਰਨ ਦੇ ਦੋਸ਼ ਲੱਗ ਰਹੇ ਨੇ। ਘੱਟੋ ਘੱਟ 2 ਸਾਬਕਾ ਦੂਤਾਂ ਦੇ ਉੱਪਰ ਚੁੱਪ ਰਹਿਣ ਲਈ ਦਬਾਅ ਪਾਇਆ ਗਿਆ ਹੈ ਅਤੇ ਇਹ 2 ਸਾਬਕਾ ਦੂਤ ਪਹਿਲਾਂ ਚੀਨ ਵਿੱਚ ਤੈਨਾਤ ਰਹੇ ਸਨ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਲਿਬਰਲ ਪਾਰਟੀ ਨੇ ਇਹਨਾਂ ਦੇ ਮੂੰਹ ਬੰਦ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ। ਇਸ ਸਮੇਂ ਚੀਨ ਤੇ ਕੈਨੇਡਾ ਦੇ ਸਬੰਧ ਬਹੁਤੇ ਸੁਖਾਵੇਂ ਨਹੀਂ ਚੱਲ ਰਹੇ ਅਤੇ ਇਸ ਸੰਬੰਧ ਵਿੱਚ ਇਹਨਾਂ 2 ਸਾਬਕਾ ਦੂਤਾਂ ਨੇ ਕੋਈ ਰਾਏ ਦਿੱਤੀ ਸੀ ਅਤੇ ਮਗਰੋਂ ਕਥਿਤ ਤੌਰ 'ਤੇ ਉਹਨਾਂ ਉੱਪਰ ਚੁੱਪ ਰਹਿਣ ਲਈ ਦਬਾਅ ਪਾਇਆ ਗਿਆ ਸੀ। ਇਸ ਪੂਰੇ ਮਾਮਲੇ ਦੇ ਪ੍ਰਕਾਸ਼ ਵਿੱਚ ਆਉਣ ਤੋਂ ਪਿੱਛੋਂ ਵਿਰੋਧੀ ਧਿਰ ਟੋਰੀ ਪਾਰਟੀ ਨੇ ਇਸ ਪੂਰੇ ਮਾਮਲੇ ਦੀ ਪੜਤਾਲ ਦੀ ਮੰਗ ਕੀਤੀ ਸੀ ਅਤੇ ਪਾਰਲੀਮੈਂਟ ਦੀ ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਵੋਟਾਂ ਪਈਆਂ ਸਨ। ਬਹੁ ਗਿਣਤੀ ਨੇ ਇਸ ਪ੍ਰਸਤਾਵ ਦੇ ਖਿਲਾਫ ਵੋਟਾਂ ਪਾ ਕੇ ਇਸ ਪ੍ਰਸਤਾਵ ਨੂੰ ਠੁੱਸ ਕਰ ਦਿੱਤਾ ਹੈ। 5 ਲਿਬਰਲ ਮੈਂਬਰਾਂ ਨੇ ਇਸ ਦੇ ਵਿਰੋਧ ਵਿੱਚ ਵੋਟਾਂ ਪਾਈਆਂ, ਜਦੋਂ ਕਿ 4 ਇਸ ਦੇ ਹੱਕ ਵਿੱਚ ਸਨ। ਲਿਹਾਜ਼ਾ ਇਹ ਪ੍ਰਸਤਾਵ ਠੁੱਸ ਹੋ ਗਿਆ ਹੈ। ਇਸੇ ਦੌਰਾਨ ਕੈਨੇਡਾ ਦੇ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਘੱਟੋ ਘੱਟ ਇੱਕ ਸਾਬਕਾ ਡਿਪਲੋਮੈਟ ਨੂੰ ਸੱਦ ਕੇ ਭਰੋਸਾ ਦਿੱਤਾ ਹੈ ਕਿ ਉਹ ਆਪਣੀ ਗੱਲ ਕਹਿ ਸਕਦਾ ਹੈ ਅਤੇ ਸਰਕਾਰ ਵੱਲੋਂ ਉਹਨਾਂ 'ਤੇ ਚੁੱਪ ਰਹਿਣ ਲਈ ਕਿਸੇ ਕਿਸਮ ਦਾ ਦਬਾਅ ਨਹੀਂ ਪਾਇਆ ਜਾਵੇਗਾ। ਅਟਾਵਾ ਪਿਸਕਟ ਦੇ ਮੂਲ ਵਾਸੀ ਆਗੂਆਂ ਨੇ ਆਪਣੀ ਭੁੱਖ ਹੜਤਾਲ ਤੋੜ ਦਿੱਤੀ ਹੈ। ਇਸ ਕਬੀਲੇ ਦੇ ਵਿੱਚ ਪੀਣ ਦੇ ਪਾਣੀ ਦਾ ਮਿਆਰ ਲਗਾਤਾਰ ਨਿਗਰ ਰਿਹਾ ਹੈ, ਜਿਸ ਕਾਰਨ 2 ਮੂਲ ਵਾਸੀ ਨੇਤਾਵਾਂ ਨੇ ਭੁੱਖ ਹੜਤਾਲ ਕੀਤੀ ਸੀ, ਜਿਸ ਵਿੱਚ ਅਟਾਵਾ ਪਿਸਕਟ ਮੂਲ ਵਾਸੀ ਕਬੀਲੇ ਦੀ ਸਾਬਕਾ ਮੁਖੀ ਥੈਰੇਸਾ ਸਪੈਂਸਰ ਸ਼ਾਮਲ ਹੈ। ਪਰੰਤੂ ਉਹਨਾਂ ਨੇ ਹੁਣ ਆਪਣੀ ਭੁੱਖ ਹੜਤਾਲ ਤੋੜ ਦਿੱਤੀ ਹੈ ਕਿਉਂਕਿ ਪੀਣ ਦਾ ਸਾਫ਼ ਪਾਣੀ ਮੁਹੱਈਆ ਕਰਵਾਉਣ ਦੇ ਲਈ ਓਨਟਾਰੀਓ ਦੀ ਸੂਬਾਈ ਸਰਕਾਰ ਅਤੇ ਫੈਡਰਲ ਸਰਕਾਰ ਦੇ ਵਿਚਾਲੇ ਸਮਝੌਤਾ ਹੋਇਆ ਹੈ, ਜਿਸ ਦੇ ਤਹਿਤ ਪਹਿਲਾਂ ਤੋਂ ਗਠਿਤ ਕੀਤੀ ਗਈ ਟਾਸਕ ਫੋਰਸ ਨੂੰ ਮੁੜ ਬਹਾਲ ਕੀਤਾ ਜਾਵੇਗਾ। ਇਹ ਟਾਸਕ ਫੋਰਸ ਇਸ ਮਸਲੇ ਦੇ ਹੱਲ ਲਈ ਹੋਂਦ ਵਿੱਚ ਲਿਆਈ ਗਈ ਸੀ, ਪਰੰਤੂ ਭੰਗ ਕਰ ਦਿੱਤੀ ਗਈ ਸੀ ਅਤੇ ਇਹਨਾਂ ਮੂਲ ਵਾਸੀ ਆਗੂਆਂ ਦੀ ਮੰਗ ਸੀ ਕਿ ਇਸ ਨੂੰ ਮੁੜ ਬਹਾਲ ਕੀਤਾ ਜਾਵੇ, ਜਿਸ ਕਾਰਨ ਉਹਨਾਂ ਨੇ ਭੁੱਖ ਹੜਤਾਲ ਕੀਤੀ ਹੋਈ ਸੀ। ਗ੍ਰੇਟ ਲੇਕਸ ਦਾ ਪਾਣੀ ਲਗਾਤਾਰ ਉੱਪਰ ਨੂੰ ਚੜ੍ਹ ਰਿਹਾ ਹੈ। ਇਸ ਤੋਂ ਲੈ ਕੇ ਰਿਹਾਇਸ਼ੀ ਇਲਾਕੇ ਦੇ ਲੋਕ ਕਾਫੀ ਪਰੇਸ਼ਾਨ ਨੇ। ਇਸ ਝੀਲ ਦਾ ਪਾਣੀ ਉੱਪਰ ਚੜ੍ਹਨ ਦੇ ਨਾਲ ਛੋਟਾ ਵਪਾਰ ਅਤੇ ਰਿਹਾਇਸ਼ੀ ਇਲਾਕੇ ਪ੍ਰਭਾਵਿਤ ਹੋਏ ਨੇ। ਪ੍ਰਭਾਵਿਤ ਹੋਏ ਲੋਕਾਂ ਦਾ ਕਹਿਣਾ ਹੈ ਕਿ ਸਾਰਾ ਕੁਝ ਇੰਟਰਨੈਸ਼ਨਲ ਜੁਆਇੰਟ ਕਮਿਸ਼ਨ ਦੀ ਅਣਗਹਿਲੀ ਕਾਰਨ ਹੋਇਆ ਹੈ, ਜਿਸ ਦਾ ਝੀਲ ਦੇ ਪਾਣੀ ਉੱਪਰ ਕੰਟਰੋਲ ਹੈ। ਪਰੰਤੂ ਇੰਟਰਨੈਸ਼ਨਲ ਜੁਆਇੰਟ ਕਮਿਸ਼ਨ ਦਾ ਕਹਿਣਾ ਹੈ ਕਿ ਇਸ ਦਾ ਸਿੱਧਾ ਸੰਬੰਧ ਧਰਤੀ ਦੇ ਵੱਧ ਰਹੇ ਤਾਪਮਾਨ ਅਤੇ ਵਾਤਾਵਰਣ ਵਿੱਚ ਆ ਰਹੀਆਂ ਤਬਦੀਲੀਆਂ ਦੇ ਨਾਲ ਹੈ ਅਤੇ ਮਨੁੱਖ ਵੱਲੋਂ ਖੜੀ ਕੀਤੀ ਗਈ ਸਮੱਸਿਆ ਨਹੀਂ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਸਾਰਾ ਕੁਝ ਕੁਦਰਤ ਵੱਲੋਂ ਹੀ ਹੈ। ਚੇਤੇ ਰਹੇ, ਕੈਨੇਡਾ ਭਾਰਤ ਦੇ ਵਿੱਚ ਵਾਤਾਵਰਣ ਵਿੱਚ ਆ ਰਹੀ ਤਬਦੀਲੀ ਅਤੇ ਧਰਤੀ ਦੇ ਵੱਧ ਰਹੇ ਤਾਪਮਾਨ ਕਾਰਨ ਅਨੇਕਾਂ ਕਿਸਮ ਦੀਆਂ ਮੁਸ਼ਕਲਾਂ ਪੈਦਾ ਹੋ ਰਹੀਆਂ ਨੇ, ਜਿਸ ਕਾਰਨ ਗ੍ਰੇਟ ਲੇਕ ਦੇ ਪਾਣੀ ਚੜ੍ਹਨ ਦੇ ਉੱਪਰ ਦੇ ਮਾਮਲੇ ਨੂੰ ਕਿਸੇ ਤਰ੍ਹਾਂ ਵੀ ਇਸ ਤੋਂ ਵੱਖਰਾ ਕਰਕੇ ਨਹੀਂ ਵੇਖਿਆ ਜਾ ਸਕਦਾ। ਸਾਬਕਾ ਨਰਸ ਵੱਲੋਂ ਕੀਤੇ ਗਏ ਕਤਲਾਂ ਦੀ ਜਾਂਚ ਦੇ ਸੰਬੰਧ ਵਿੱਚ ਕਾਇਮ ਕੀਤੇ ਗਏ ਕਮਿਸ਼ਨ ਵੱਲੋਂ ਅੱਜ ਆਪਣੀ ਰਿਪੋਰਟ ਪੇਸ਼ ਕੀਤੀ ਜਾ ਰਹੀ ਹੈ। ਚੇਤੇ ਰਹੇ, ਐਲਿਜ਼ਬeth ਨੈਟਲੋਫਰ ਨਾਂ ਦੀ ਇੱਕ ਨਰਸ ਨੇ ਕੇਅਰ ਹੋਮ ਦੇ ਵਿੱਚ 8 ਮਰੀਜ਼ਾਂ ਨੂੰ ਟੀਕੇ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਉਹ ਮਾਨਸਿਕ ਰੋਗ ਨਾਲ ਪੀੜਤ ਸੀ। 2016 ਵਿੱਚ ਉਸਨੇ ਨੌਕਰੀ ਛੱਡ ਦਿੱਤੀ ਸੀ ਅਤੇ ਇੱਕ ਮਾਨਸਿਕ ਰੋਗ ਦੇ ਹਸਪਤਾਲਾਂ ਵਿੱਚ ਭਰਤੀ ਹੋ ਗਈ ਸੀ, ਜਿੱਥੇ ਉਸਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ। ਉਹ ਇਸ ਸਮੇਂ 8 ਕਤਲਾਂ ਲਈ ਉਮਰ ਕੈਦ ਭੋਗ ਰਹੀ ਹੈ ਅਤੇ ਇਸ ਪੂਰੇ ਮਾਮਲੇ ਦੀ ਪੜਤਾਲ ਲਈ ਕਮਿਸ਼ਨ ਦਾ
ਨੂੰ ਕਾਇਮ ਕੀਤਾ ਗਿਆ ਸੀ। ਕਮਿਸ਼ਨ ਇਹ ਜਾਣਨਾ ਚਾਹੁੰਦਾ ਹੈ ਕਿ ਅਖੀਰ ਅਜਿਹਾ ਕਿਉਂ ਹੋਇਆ ਸੀ। ਕਮਿਸ਼ਨ ਇਹ ਵੀ ਜਾਣਨਾ ਚਾਹੁੰਦਾ ਹੈ ਕਿ ਲੌਂਗ ਟੇਲ ਸਿਸਟਮ ਚਲਾਉਣ ਵਾਲੇ ਕਿੱਥੇ ਫੇਲ ਹੋਏ ਸਨ ਅਤੇ ਉਹਨਾਂ ਦੀ ਕਿੰਨੀ ਕੁ ਜ਼ਿੰਮੇਵਾਰੀ ਬਣਦੀ ਹੈ। ਕਮਿਸ਼ਨ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਕੀ ਇਹ ਮੌਤਾਂ ਟਲ ਸਕਦੀਆਂ ਸਨ। ਇਸ ਸੰਬੰਧ ਵਿੱਚ ਉਸ ਵੱਲੋਂ ਆਪਣੀ ਰਿਪੋਰਟ ਤੇ ਸਿਫਾਰਿਸ਼ਾਂ ਅੱਜ ਪੇਸ਼ ਕੀਤੀਆਂ ਜਾ ਰਹੀਆਂ ਨੇ। ਓਨਟਾਰੀਓ ਦੇ ਮਾਰਖਮ ਇਲਾਕੇ ਵਿੱਚ ਇੱਕੋ ਟੱਬਰ ਦੇ 4 ਜੀ ਕਤਲ ਕਰ ਦਿੱਤੇ ਗਏ ਸਨ। ਇਸ ਸੰਬੰਧ ਵਿੱਚ ਕੁਝ ਅਹਿਮ ਖੁਲਾਸੇ ਕੀਤੇ ਗਏ ਨੇ। ਚੇਤੇ ਰਹੇ, ਐਤਵਾਰ ਨੂੰ ਮਾਰਖਮ ਇਲਾਕੇ ਦੇ ਵਿੱਚ ਇੱਕ ਘਰ ਵਿੱਚੋਂ 4 ਲਾਸ਼ਾਂ ਬਰਾਮਦ ਹੋਈਆਂ ਸਨ। ਇਹ ਲਾਸ਼ਾਂ 3 ਔਰਤਾਂ ਅਤੇ ਇੱਕ ਮਰਦ ਦੀਆਂ ਸਨ। ਇਸ ਸੰਬੰਧ ਵਿੱਚ ਇੱਕ 23 ਸਾਲਾ ਵਿਅਕਤੀ ਮਹਿਨਾਜ਼ ਰਹਿਮਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਚਾਰਜ ਕਰ ਲਿਆ ਗਿਆ ਸੀ। ਪਤਾ ਲੱਗਾ ਹੈ ਕਿ ਮਾਰੇ ਗਏ 4 ਵਿਅਕਤੀ ਉਸਦੇ ਆਪਣੇ ਹੀ ਰਿਸ਼ਤੇਦਾਰ ਸਨ। ਇਹ ਪਰਿਵਾਰ ਬੰਗਲਾਦੇਸ਼ ਤੋਂ ਆਇਆ ਸੀ ਅਤੇ ਹੌਲੀ-ਹੌਲੀ ਇਸ ਸਾਰੇ ਮਾਮਲੇ ਦੀ ਗੁੱਥੀ ਸੁਲਝਣ ਦੀ ਸੰਭਾਵਨਾ ਬਣੀ ਹੋਈ ਹੈ। ਪਤਾ ਲੱਗਾ ਹੈ ਕਿ ਬੰਗਲਾਦੇਸ਼ ਤੋਂ ਆਏ ਇਸ ਟੱਬਰ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਚੱਲ ਰਹੀਆਂ ਸਨ, ਜਿਸ ਦੇ ਮੱਦੇਨਜ਼ਰ ਇਹਨਾਂ 4 ਵਿਅਕਤੀਆਂ ਨੂੰ ਕਤਲ ਕਰ ਦਿੱਤਾ ਗਿਆ ਸੀ। ਸਾਊਦੀ ਅਰਬ ਨਾਲ ਜੁੜੀਆਂ 2 ਲੜਕੀਆਂ ਨੇ ਮੰਗ ਕੀਤੀ ਹੈ ਕਿ ਕੈਨੇਡਾ ਸਰਕਾਰ ਉਹਨਾਂ ਨੂੰ ਰਾਜਸੀ ਸ਼ਰਨ ਦੇਵੇ। ਇਹ 2 ਲੜਕੀਆਂ ਇਸ ਸਮੇਂ ਇਸਤੰਬੁਲ ਵਿੱਚ ਟਿਕੀਆਂ ਹੋਈਆਂ ਨੇ। ਉਹ ਸਾਊਦੀ ਅਰਬ ਤੋਂ ਆਪਣੇ ਬਾਪ ਦੇ ਜ਼ੁਲਮਾਂ ਤੋਂ ਭੱਜ ਕੇ ਇਸਤੰਬੁਲ ਪਹੁੰਚਣ 'ਚ ਕਾਮਯਾਬ ਹੋ ਗਈਆਂ ਸਨ। ਉਹਨਾਂ ਨੇ ਇਸਤੰਬੁਲ ਵਿੱਚ ਕੈਨੇਡਾ 'ਚ ਆਉਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਨੇ। ਇਹਨਾਂ 2 ਲੜਕੀਆਂ ਨੇ CBC ਨੂੰ ਇੰਟਰਵਿਊ ਦਿੱਤਾ ਹੈ। ਦੋਨਾਂ ਭੈਣਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਬਾਪ ਉਹਨਾਂ 'ਤੇ ਅੰਤਾਂ ਦਾ ਜ਼ੁਲਮ ਕਰਦਾ ਆਇਆ ਹੈ ਅਤੇ ਇਸਲਾਮਿਕ ਕੱਟੜ ਵਿਚਾਰਾਂ ਤੋਂ ਪ੍ਰਭਾਵਿਤ ਹੈ ਅਤੇ ਆਪਣੇ ਵਿਚਾਰ ਉਹਨਾਂ 'ਤੇ ਠੋਸਦਾ ਹੈ, ਜਿਸ ਕਾਰਨ ਉੱਥੇ ਘੁਟਨ ਮਹਿਸੂਸ ਕਰ ਰਹੀਆਂ ਨੇ ਅਤੇ ਉਹ ਕੈਨੇਡਾ ਤੋਂ ਆਸ ਲਈ ਬੈਠੀਆਂ ਨੇ ਕਿ ਕੈਨੇਡਾ ਉਹਨਾਂ ਨੂੰ ਰਾਜਸੀ ਸ਼ਰਨ ਦੇਵੇਗਾ ਤਾਂ ਜੋ ਇੱਥੇ ਆ ਕੇ ਆਪਣੀ ਜ਼ਿੰਦਗੀ ਬਸਰ ਕਰ ਸਕਣ। ਇਹਨਾਂ ਵਿੱਚੋਂ ਇੱਕ ਦੀ ਉਮਰ 22 ਸਾਲ ਅਤੇ ਦੂਜੀ ਦੀ 20 ਸਾਲ ਹੈ। ਕੈਲਗਰੀ ਵਿੱਚ ਇੱਕ ਰੇਲ ਗੱਡੀ ਲੀਹੋਂ ਲੱਥ ਗਈ ਹੈ, ਜਿਸ ਨਾਲ ਇਲਾਕੇ ਦੀ ਬੱਤੀ ਗੁਲ ਹੋਈ ਹੈ ਅਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਰੇਲ ਗੱਡੀ ਦੇ 13 ਡੱਬੇ ਲੀਹੋਂ ਲੱਥ ਗਏ ਅਤੇ ਇਸ ਹਾਦਸੇ ਦੌਰਾਨ ਇੱਕ ਬਿਜਲੀ ਦਾ ਖੰਭਾ ਵੀ ਡਿੱਗ ਪਿਆ, ਜਿਸ ਨਾਲ ਨਾ ਸਿਰਫ ਬਿਜਲੀ ਸੇਵਾ ਪ੍ਰਭਾਵਿਤ ਹੋਈ ਹੈ, ਸਗੋਂ ਸੜਕਾਂ 'ਤੇ ਆਵਾਜਾਈ ਦੇ ਵਿੱਚ ਵੀ ਵਿਘਨ ਪੈ ਗਿਆ ਹੈ। ਮੈਨੀਟੋਬਾ ਇਲਾਕੇ ਵਿੱਚ BC ਦੇ ਦੋਹਰੇ ਕਤਲ ਦੇ ਮਾਮਲੇ ਵਿੱਚ ਲੋੜੀਂਦੇ 2 ਸ਼ੱਕੀ ਵਿਅਕਤੀਆਂ ਦੀ ਭਾਲ ਅਜੇ ਵੀ ਜਾਰੀ ਹੈ। ਇਹ ਭਾਲ ਅਜੇ ਕਿਸੇ ਸਿੱਟੇ 'ਤੇ ਨਹੀਂ ਪਹੁੰਚ ਸਕੀ ਹੈ। ਹਾਲਾਂਕਿ ਫੌਜ ਵੱਲੋਂ ਵੀ ਪੁਲਿਸ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਹੁਣ ਇਹ ਭਾਲ ਗਿਲਮ ਇਲਾਕੇ ਵਿੱਚ ਚੱਲ ਰਹੀ ਹੈ। ਚੇਤੇ ਰਹੇ, ਕੁਝ ਦਿਨ ਪਹਿਲਾਂ BC ਦੇ ਅਲਾਸਕਾ ਹਾਈਵੇ ਲਾਗਿਓਂ 2 ਵਿਅਕਤੀਆਂ ਦੀਆਂ ਗੋਲੀਆਂ ਨਾਲ ਵਿੰਨ੍ਹੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ। ਪੁਲਿਸ ਨੂੰ ਇਹਨਾਂ ਦੋਹਰੇ ਕਤਲਾਂ ਦੇ ਮਾਮਲੇ ਵਿੱਚ 2 ਸ਼ੱਕੀ ਨੌਜਵਾਨਾਂ ਦੀ ਭਾਲ ਹੈ, ਜਿਨ੍ਹਾਂ ਦੇ ਉੱਪਰ ਪਹਿਲਾਂ ਹੀ ਇੱਕ ਤੀਜੇ ਵਿਅਕਤੀ ਨੂੰ ਕਤਲ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਐਡਨਬਰਗ ਆਈਲੈਂਡ ਵਿੱਚ ਹੋਏ ਹਾਦਸਾਗ੍ਰਸਤ ਜਹਾਜ਼ 'ਚ ਮਾਰੇ ਗਏ 4 ਵਿਅਕਤੀਆਂ ਵਿੱਚੋਂ 3 ਅਮਰੀਕਾ ਤੇ ਜਰਮਨੀ ਤੋਂ ਆਏ ਹੋਏ ਸਨ। ਚੇਤੇ ਰਹੇ, ਇਸ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ ਇੱਕ ਪਾਇਲਟ ਸਣੇ 4 ਵਿਅਕਤੀ ਮਾਰੇ ਗਏ ਸਨ। ਬਾਕੀ ਦੇ ਮਰਨ ਵਾਲੇ ਪਰਯਟਕ ਸਨ, ਜਿਹੜੇ ਅਮਰੀਕਾ ਤੋਂ ਜਰਮਨੀ ਤੋਂ ਘੁੰਮਣ ਲਈ ਆਏ ਹੋਏ ਸਨ ਜਦੋਂ ਇਹ ਹਾਦਸਾ ਵਾਪਰ ਗਿਆ ਸੀ। BC ਦੇ ਸਿਕਾਮੋਸ ਇਲਾਕੇ ਵਿੱਚ ਇੱਕ ਝਰਨੇ 'ਤੇ ਡਿੱਗਣ ਨਾਲ ਇੱਕ ਟੂਰਿਸਟ ਦੀ ਮੌਤ ਹੋਈ ਹੈ। ਇਹ ਟੂਰਿਸਟ ਐਲਬਰਟਾ ਤੋਂ ਘੁੰਮਣ ਫਿਰਨ ਲਈ ਆਇਆ ਹੋਇਆ ਸੀ ਅਤੇ ਸਿਕਾਮੋਸ ਇਲਾਕੇ ਵਿੱਚ ਇੱਕ ਝਰਨੇ ਦਾ ਨਜ਼ਾਰਾ ਲੈ ਰਿਹਾ ਸੀ ਜਦੋਂ ਉੱਚੀ ਥਾਂ ਤੋਂ ਡਿੱਗ ਪਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਵੀ ਇਸ ਇਲਾਕੇ ਵਿੱਚ ਇੱਕ ਹੋਰ ਵਿਅਕਤੀ ਦੀ ਮੌਤ ਹੋ ਚੁੱਕੀ ਹੈ। BC ਦੇ ਮੈਕੈਂਜੀ ਇਲਾਕੇ ਦੇ ਵਿੱਚ 3 ਲੱਕੜ ਮਿੱਲਾਂ ਬੰਦ ਹੋਣ ਜਾ ਰਹੀਆਂ ਨੇ, ਜਿਸ ਨਾਲ 400 ਵਿਅਕਤੀ ਬੇਰੁਜ਼ਗਾਰ ਹੋ ਜਾਣਗੇ। ਇਹ ਛੋਟਾ ਜਿਹਾ ਇਲਾਕਾ ਹੈ ਜਿਹੜਾ ਮੁੱਖ ਤੌਰ 'ਤੇ ਲੰਬਰ ਉਦਯੋਗ 'ਤੇ ਨਿਰਭਰ ਹੈ ਅਤੇ 3 ਮਿੱਲਾਂ ਦੇ ਬੰਦ ਹੋਣ ਦਾ ਅਰਥ ਹੈ ਕਿ ਪੂਰੇ ਇਲਾਕੇ ਦੇ ਵਿੱਚੋਂ ਲੋਕ ਘਰ ਛੱਡ ਕੇ ਜਾਣ ਲਈ ਦੂਜੇ ਇਲਾਕੇ 'ਚ ਵਸਣ ਵਾਸਤੇ ਮਜਬੂਰ ਹੋ ਜਾਣਗੇ, ਜਿਸ ਨਾਲ ਹੋ ਸਕਦਾ ਹੈ ਕਿ ਮੈਕੈਂਜੀ ਦਾ ਇਲਾਕਾ ਵੀ ਖਾਲੀ ਪੈ ਜਾਵੇ। 400 ਵਿਅਕਤੀਆਂ ਦਾ ਇਸ ਸਮੇਂ ਭਵਿੱਖ ਦਾਅ 'ਤੇ ਲੱਗਿਆ ਹੋਇਆ ਹੈ ਅਤੇ ਮੈਕੈਂਜੀ ਦੇ ਲੋਕਾਂ ਵੱਲੋਂ ਆਸ ਪ੍ਰਗਟਾਈ ਜਾ ਰਹੀ ਹੈ ਕਿ BC ਸਰਕਾਰ ਇਸ ਮਾਮਲੇ ਵਿੱਚ ਦਖਲ ਦੇ ਕੇ ਉਹਨਾਂ ਦੀ ਮਦਦ ਕਰੇਗੀ। 25 ਸਾਲ ਲਾਪਤਾ ਹੋਈ ਜੋੜੀ ਨੂੰ ਲੱਭਣ ਦੀ ਖਾਤਰ $50,000 ਦਾ ਇਨਾਮ ਮੁਕਰਰ ਕਰ ਦਿੱਤਾ ਗਿਆ ਹੈ। 25 ਵਰ੍ਹੇ ਪਹਿਲਾਂ ਨਿਕ ਮੈਸੀ ਅਤੇ ਉਸ ਦੀ ਪਤਨੀ ਲੀਜ਼ਾ ਲਾਪਤਾ ਹੋ ਗਏ ਸਨ। 1994 ਵਿੱਚ ਉਹਨਾਂ ਨੂੰ ਅਖੀਰਲੀ ਵਾਰ ਵੇਖਿਆ ਗਿਆ ਸੀ। ਉਸ ਸਮੇਂ ਤੋਂ ਉਹਨਾਂ ਦਾ ਕੋਈ ਪਤਾ ਨਹੀਂ ਹੈ। ਇਹ ਨਾਰਥ ਵੈਨਕੂਵਰ ਨਾਲ ਸੰਬੰਧਿਤ ਜੋੜੀ ਸੀ। ਇਸ ਦੀ ਭਾਲ ਲਈ ਨਿਕ ਮੈਸੀ ਦੇ ਪਰਿਵਾਰ ਨੇ ਹੁਣ $50,000 ਦਾ ਇਨਾਮ ਰੱਖ ਦਿੱਤਾ ਹੈ ਅਤੇ ਆਸ ਪ੍ਰਗਟਾਈ ਹੈ ਕਿ ਇਸ ਇਨਾਮ ਨੂੰ ਲੈਣ ਦੀ ਖਾਤਰ ਕੋਈ ਨਾ ਕੋਈ ਉਹਨਾਂ ਦੀ ਉਗ ਸੁਗ ਦੇਵੇਗਾ ਤਾਂ ਜੋ ਉਹਨਾਂ ਤੱਕ ਪਹੁੰਚਿਆ ਜਾ ਸਕੇ। ਤੇ ਅਖੀਰ ਵਿੱਚ ਇੱਕ ਤਬਸਰਾ। ਅੱਜ ਊਧਮ ਸਿੰਘ ਦਾ ਸ਼ਹੀਦੀ ਦਿਨ ਹੈ। 31 ਜੁਲਾਈ 1940 ਨੂੰ ਊਧਮ ਸਿੰਘ ਨੇ ਸ਼ਹੀਦੀ ਜਾਮ ਪੀਤਾ ਸੀ। ਊਧਮ ਸਿੰਘ ਗਦਰ ਪਾਰਟੀ ਨਾਲ ਵੀ ਜੁੜੇ ਹੋਏ ਸੀ ਅਤੇ ਦੇਸ਼ ਨੂੰ ਆਜ਼ਾਦ ਕਰਾਉਣ ਦੀ ਖਾਤਰ ਲੜਾਈ ਲੜਨ ਦੇ ਨਾਲ ਨਾਲ ਨਸਲਵਾਦ ਦੇ ਖਿਲਾਫ ਵੀ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਸੀ।
ਇਸ ਮੌਕੇ 'ਤੇ ਜ਼ਰੂਰੀ ਹੈ ਕਿ ਅੱਜ ਵੀ ਜਿਸ ਤਰੀਕੇ ਨਾਲ ਨਸਲਵਾਦ ਵੱਧ ਰਿਹਾ ਹੈ ਅਤੇ ਦੁਨੀਆ ਭਰ ਵਿੱਚ ਸਰਕਾਰੀ ਦਮਨ ਜਾਰੀ ਹੈ, ਉਸ ਦੇ ਖਿਲਾਫ ਲੋਕ ਲਾਮਬੰਦ ਹੋਣ। ਜਲਿਆਂਵਾਲੇ ਬਾਗ ਦੀ ਸ਼ਤਾਬਦੀ ਦਾ ਵਰ੍ਹਾ ਵੀ ਚੱਲ ਰਿਹਾ ਹੈ ਅਤੇ ਸਬਬ ਨਾਲ ਜਲਿਆਂਵਾਲੇ ਬਾਗ ਦੀ ਸ਼ਤਾਬਦੀ ਵਰ੍ਹੇ ਦੇ ਮੌਕੇ 'ਤੇ ਊਧਮ ਸਿੰਘ ਦੇ ਸ਼ਹੀਦੀ ਦਿਨ ਨੂੰ ਵੱਖਰੇ ਤਰੀਕੇ ਨਾਲ ਮਨਾਉਣ ਦੀ ਲੋੜ ਹੈ। ਇਸ ਮੌਕੇ 'ਤੇ ਇਸ ਗੱਲ ਦੀ ਲੋੜ ਹੈ ਕਿ ਨਾ ਸਿਰਫ ਅਸੀਂ ਇਤਿਹਾਸ ਨਾਲ ਜੁੜੇ ਰਹੀਏ, ਸਗੋਂ ਸਮੇਂ ਦੇ ਹਾਣੀ ਵੀ ਬਣੀਏ ਅਤੇ ਅੱਜ ਵੀ ਜਿਵੇਂ ਨਸਲਵਾਦ ਸਿਰ ਚੁੱਕ ਰਿਹਾ ਹੈ ਅਤੇ ਥਾਂ ਥਾਂ 'ਤੇ ਸਰਕਾਰੀ ਦਮਨ ਹੋ ਰਿਹਾ, ਉਸ ਦੇ ਖਿਲਾਫ ਲੋਕਾਂ ਨੂੰ ਲਾਮਬੰਦ ਹੋਣ ਦੀ ਲੋੜ ਹੈ। ਖਾਸ ਤੌਰ 'ਤੇ ਕੈਨੇਡਾ ਵਰਗੇ ਦੇਸ਼ ਦੇ ਵਿੱਚ ਜਿੱਥੇ ਮੂਲ ਵਾਸੀ ਅੱਜ ਵੀ ਆਪਣੀ ਹੱਕ ਜਤਾਈ ਦੀ ਲੜਾਈ ਲੜ ਰਹੇ ਨੇ, ਉਹਨਾਂ ਦੇ ਨਾਲ ਮੋਢਾ ਲਾਉਣ ਦੀ ਲੋੜ ਹੈ। ਜਿਸ ਤਰੀਕੇ ਨਾਲ ਉਹਨਾਂ ਵੱਲੋਂ ਢਾਂਚਾਗਤ ਹਿੰਸਾ ਅਤੇ ਨਸਲਵਾਦ ਦਾ ਸਾਹਮਣਾ ਕੀਤਾ ਜਾ ਰਿਹਾ ਹੈ, ਇਸ ਤੋਂ ਪੰਜਾਬੀ ਭਾਈਚਾਰਾ ਕਦੇ ਵੀ ਅਪਜ ਨਹੀਂ ਰਹਿ ਸਕਦਾ। ਆਖਿਰ ਸਾਡੇ ਬਜ਼ੁਰਗਾਂ ਨੇ ਵੀ ਕਿਸੇ ਵੇਲੇ ਮੂਲ ਵਾਸੀ ਦੇ ਨਾਲ ਮੋਢਾ ਡਾਇਆ ਸੀ ਅਤੇ ਉਹਨਾਂ ਨੂੰ ਤਾਏ ਕੇ ਦੀਆਂ ਉਪਾਧੀ ਦਿੱਤੀ ਸੀ। ਸੋ ਦੋਸਤੋ, ਇਹ ਸਨ ਅੱਜ ਦੀਆਂ ਖਬਰਾਂ ਅਤੇ ਤਬਸਰਾ, ਅਤੇ ਇਸ ਦੇ ਨਾਲ ਹੀ ਅਪਡੇਟ ਕੈਨੇਡਾ ਲੈ ਕੇ ਮੈਂ ਤੁਹਾਡੀ ਸੇਵਾ 'ਚ ਮੁੜ ਹਾਜ਼ਰ ਹੋਵਾਂਗਾ। ਆਗੇ ਦਿਓ, ਧੰਨਵਾਦ। ਹੈਵ ਅ ਨਾਈਸ ਡੇ।